पंजाब दे प्रति बिट्टू अपनी हरामजदगी का प्रगटावा कर रहा। जो रवनीत बिट्टू बोल रहा वो भाजपा ते RSS की पंजाब दे प्रति समझ आ। इन्हां दी की औकात आ। बिट्टू जेकर वो मतलब बंदा हैगा, जे हैगा तां वो दस्से भी किहड़ी ट्रेन लुट्टी आ। इन्हां दा इक्को फार्मूला कि जिन्नी लोकां दे कुੱਟ पऊगी अगली वारी साडी वारी। ना ये पंजाब दे किसान दे ने, ना व्यापारी दे ने, ना पंजाब दे मजदूर दे ने, ना दुकानदार दे, ना पंजाब दे सिख दे, ना हिंदू दे, किसे दे नहीं हैगे। पंजाब दे विच जिथे कुछ दिन पहला ਇਹ ਹਾਹਾਕਾਰ ਮਚੀ ਰਹੀ ਕਿ ਕਿਸਾਨਾਂ ਦਾ ਝੋਨਾ ਚੱਕਿਆ ਜਾਊ ਜਾਂ ਨਹੀਂ, ਤੇ ਉਸ ਦੇ ਉੱਪਰ ਕਿਸੇ ਵੀ ਵਿਰੋਧੀ ਧਿਰ ਦੇ ਵੱਲੋਂ ਕੰਨ ਨਹੀਂ ਧਰਿਆ ਗਿਆ। ਨਾ ਹੀ ਜਿਹੜੀ ਵਿਰੋਧੀ ਧਿਰ ਸੀ ਉਸ ਦੇ ਵੱਲੋਂ ਇਹੋ ਜੀ ਭੂਮਿਕਾ ਨਿਭਾਈ ਗਈ ਕਿ ਉਹ ਜਿਹੜੇ ਕਿਸਾਨਾਂ ਦੇ ਮਸਲੇ ਨੇ ਉਸ ਤੇ ਆਪ ਅੱਗੇ ਹੋ ਕੇ ਲੜ ਸਕਣ। ਇਸ ਸਮੇਂ ਇਹੀ ਮੰਨਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਕਿਸਾਨ ਜਥੇਬੰਦੀਆਂ ਹੀ ਨੇ, ਪਰ ਜਦੋਂ ਸੱਤਾ ਕੇਂਦਰ ਦੀ ਹੋਵੇ ਤੇ ਗੱਲ ਕੇਂਦਰ ਦੇ ਨਾਲ ਸੰਬੰਧ ਰੱਖਦਾ ਹੀ ਕੋਈ ਵਜ਼ੀਰ ਕਰ ਰਿਹਾ ਹੋਵੇ ਤਾਂ ਹੋਰ ਵੀ ਵੱਡੀ ਹੋ ਜਾਂਦੀ ਹੈ। ਗੱਲ ਕਰ ਰਹੇ ਹਾਂ ਰਵਨੀਤ ਬਿੱਟੂ ਦੀ, ਜਿਹਦੇ ਵੱਲੋਂ ਹੁਣੇ ਕੁਝ ਸਮਾਂ ਪਹਿਲਾਂ ਹੀ ਤਾਜ਼ਾ ਬਿਆਨ ਆਇਆ ਤੇ ਉਹਨੇ ਕਿਸਾਨਾਂ ਨੂੰ ਸਿੱਧਾ ਕਹਿ ਦਿੱਤਾ ਹੈ ਅੱਤਵਾਦੀ, ਜਾਂ ਕਹਿ ਲਈਏ ਵੀ ਤਾਲੀਬਾਨੀ ਸ਼ਬਦ ਉਹਦੇ ਵੱਲੋਂ ਵਰਤਿਆ ਗਿਆ। ਕਹਿੰਦਾ ਇਹ ਟ੍ਰੇਨਾਂ ਲੁੱਟ ਲੈਂਦੇ ਨੇ। ਰਜਿੰਦਰ ਸਿੰਘ ਦੀਪ ਸਿੰਘ ਵਾਲਾ ਬਾਈ ਹੁਣੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਕੇ ਇਸ ਵਿਸ਼ੇ ਤੇ एक किसानी एंगल लैन की कोशिश करते हैं। भाई बहुत बहुत स्वागत है। शुक्रिया भाई जी। जिस तरीके नाल मैं गल की कि विरोधी धिरां पंजाब च तकरीबन नाराज़ ने ते किसानां नूं विरोधी धिर दी भूमिका च देखिया जाता है, पर जदों सेंटर दा एक मिनिस्टर दे अहुदे ते बैठा होया जिहड़ा राज मंत्री है वो इदां दे बयान दवे, सिद्धा तालीबान कह दवे उस स्टेट दे किसानां नूं जिहड़े उस स्टेट दा कह लईए भी धिरां ने इकोनमी दा, ਤੇ ਫਿਰ ਕਿਵੇਂ ਦੇਖਦੇ ਹੋ ਇਹ ਸਾਰੀ ਗੱਲਬਾਤ ਨੂੰ? ਇਹ ਕਿੱਥੋਂ ਨਿਕਲੇ ਹੋਏ ਸ਼ਬਦ ਨੇ ਉਹਨਾਂ ਦੇ ਮੂੰਹੋਂ ਜਿਹੜੇ ਆਏ ਨੇ? ਦੇਖੋ ਉਹ ਰਾਜ ਮੰਤਰੀ ਨਹੀਂ ਹੈ, ਉਹ ਬੁਰਕੀ ਉਹਨੂੰ ਪਈ ਹੈ। ਜਿਨ੍ਹਾਂ ਨੇ ਬੁਰਕੀ ਪਾਈ ਆ ਹੋਰ ਉਹਨਾਂ ਦੇ ਬੂਹੇ ਅੱਗੇ ਉਹ ਆਪਣੀ ਪੂਛ ਲਾ ਰਿਹਾ ਤੇ ਉਹਨਾਂ ਮਾਲਕਾਂ ਦੀ ਚਾਕਰੀ ਦੇ ਵਿੱਚ ਉਹਨਾਂ ਮਾਲਕਾਂ ਨੂੰ ਜਿਹੜੇ ਤੰਗ ਕਰਨ ਵਾਲੇ ਲੋਕ ਨੇ ਉਹਨਾਂ ਦੇ ਖਿਲਾਫ ਜਿਹੜੀ ਆਪਣੀ ਉਹ ਬਕੜਵਾ ਜਿਹੜੀ ਕਰ ਰਿਹਾ ਹੈ। ਪੰਜਾਬ ਦੇ ਪ੍ਰਤੀ ਬਿੱਟੂ ਆਪਣੀ ਹਰਾਮਜਦਗੀ ਦਾ ਪ੍ਰਗਟਾਵਾ ਕਰ ਰਿਹਾ। ਜੇਕਰ ਉਹ ਪੰਜਾਬ ਦਾ ਹੁੰਦਾ ਤਾਂ 40,000 ਕਰੋੜ ਪੰਜਾਬ ਦਾ ਖੇਤਾਂ ਤੇ ਮੰਡੀਆਂ 'ਚ ਰੁਲ ਰਿਹਾ। ਪੰਜਾਬ ਦੀ ਖੇਤੀ ਜਿਹੜੀ ਆਰਥਿਕਤਾ ਉਹ ਖੇਤੀ ਦੇ ਆਧਾਰਿਤ ਆ, ਔਰ ਜੇ ਉਹ 40,000 ਕਰੋੜ ਰੁਪਇਆ ਕਿਸਾਨਾਂ ਕੋਲੇ ਆਉਣਾ, ਮਜ਼ਦੂਰਾਂ ਕੋਲੇ ਆਉਣਾ, ਤੁਸੀਂ ਇਸ ਵਾਰ ਦੇਖੋ ਦੀਵਾਲੀ ਫਿੱਕੀ ਰਹੀ ਆ ਬਾਜ਼ਾਰਾਂ ਦੇ ਵਿੱਚ। ਜੇ ਟਾਈਮ ਨਾਲ ਝੋਨਾ ਵਿਕਿਆ ਹੁੰਦਾ, ਕਿਸਾਨਾਂ ਮਜ਼ਦੂਰਾਂ ਦੀ ਜੇਬ 'ਚ ਪੈਸੇ ਆਏ ਹੁੰਦੇ, ਇਹੀ ਪੈਸੇ ਫਿਰ ਜਦੋਂ ਮਾਰਕੀਟ ਜਾਂਦਾ ਦੁਕਾਨਦਾਰਾਂ ਕੋਲੇ ਆਉਣੇ ਸੀ। ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲਣਾ ਸੀ। ਪੰਜਾਬ ਦੇ ਵਿੱਚ ਕੋਈ ਇੰਡਸਟਰੀ ਤਾਂ ਉਸ ਤਰ੍ਹਾਂ ਹੈ ਹੀ ਨਹੀਂ। ਪੰਜਾਬ ਦੀ ਆਰਥਿਕਤਾ ਤਾਂ ਮੁੱਖ ਤੌਰ ਤੇ ਖੇਤੀ ਆ, ਹਨਾ। ਤੇ ਜੇ ਤੁਸੀਂ ਪੰਜਾਬ ਦੀ ਆਰਥਿਕਤਾ ਦੇ ਦੁਸ਼ਮਣ ਹੋ, ਪੰਜਾਬ ਦੀ ਖੇਤੀ ਦੇ ਦੁਸ਼ਮਣ ਹੋ, ਤੇ ਫਿਰ ਉਹ ਪੰਜਾਬ ਨੂੰ ਬਚਾਉਣ ਵਾਲੇ ਲੋਕ, ਪੰਜਾਬ ਦੀ ਖੇਤੀ ਨੂੰ ਬਚਾਉਣ ਵਾਲੇ ਲੋਕ, ਉਹਨਾਂ ਲੋਕਾਂ ਨੂੰ ਬਿਲਕੁਲ ਬੁਰੇ ਲੱਗਣਗੇ ਜਿਹੜੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ, ਪੰਜਾਬ ਦੀ ਖੇਤੀ ਨੂੰ ਬਰਬਾਦ ਕਰਨਾ ਚਾਹੁੰਦੇ ਆ, ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨਾ ਚਾਹੁੰਦੇ ਆ। ਤੇ ਉਹਨਾਂ ਨੂੰ ਯਕੀਨਨ ਤੌਰ ਤੇ ਹੀ ਜਿਹੜੀ ਬੁਰਕੀ ਪਈ ਆ ਉਹਦਾ ਉਹ ਆਪਣਾ ਜਿਹੜੀ ਕੀਮਤ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਕੂੜ ਪ੍ਰਚਾਰ ਕਰਕੇ ਉਹ ਅਦਾ ਕਰਨਗੇ। ਬਿੱਟੂ ਜੇਕਰ ਉਹ ਮਤਲਬ ਬੰਦਾ ਹੈਗਾ ਤਾਂ, ਜੇ ਹੈਗਾ ਤਾਂ ਉਹ ਦੱਸੇ ਵੀ ਕਿਹੜੀ ਟ੍ਰੇਨ ਲੁੱਟੀ ਆ, ਦੱਸੇ ਕਿਹੜੀ ਟ੍ਰੇਨ ਲੁੱਟੀ ਆ। ਪੰਜਾਬ ਦੇ ਵਿੱਚ ਜਿਹੜੀ DAP ਆਈ ਉਹ ਜਿੱਥੇ ਜਿਮਣੀ ਚੋਣਾਂ ਹੋ ਰਹੀਆਂ ਸਾਰੀ ਉਧਰ ਧੱਕੀ ਜਾ ਰਹੀ ਸੀ। ਪੰਜਾਬ ਦੇ ਵਿੱਚ ਸਾਰੇ ਕਿਸਾਨਾਂ ਨੂੰ DAP ਚਾਹੀਦੀ ਆ, ਉਹਨਾਂ ਨੇ ਰੋਕੀਆਂ ਟ੍ਰੇਨਾਂ। ਕਿਸੇ ਨੇ ਕੋਈ ਫ੍ਰੀ ਲੁੱਟੀ? ਸਾਰੇ ਪੈਸੇ ਦੇ ਕੇ ਉਹ ਕਹਿੰਦੇ ਵੀ ਸਾਨੂੰ ਪੈਸੇ ਦੇ ਕੇ DAP ਦਿਓ, ਸਮੇਂ ਸਿਰ ਦਿਓ। 15 ਨਵੰਬਰ ਤੱਕ ਤਾਂ ਕਣਕ ਦੀ ਬਿਜਾਈ ਦਾ ਸਮਾਂ ਹੈਗਾ, ਜਿਹੜਾ ਢੁਕਮਾ ਸਮਾਂ ਹੁੰਦਾ ਹੈ। ਅਗਲੇ ਕਹਿ ਰਹੇ ਵੀ ਇੱਥੇ ਮੁਹੱਈਆ ਕਰਾਓ, ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਐਂ ਟ੍ਰੇਨ ਲੁੱਟ ਕੇ ਲੈ ਜਾਣੀ। ਗੱਲ ਤਾਂ ਇਹ ਹੈ ਹੁਣ 15 ਨਵੰਬਰ ਤੱਕ ਜਿਹੜੀ PAU ਕਹਿੰਦੀ ਹੈ ਕਿ ਉਹ ਸਮਾਂ ਸੀ ਕਣਕ ਬੀਜਣ ਦਾ, ਪਰ ਉਹ ਸਮਾਂ ਵੀ ਲੰਘ ਗਿਆ। ਇੱਕ ਤਾਂ ਪੰਜਾਬ ਸਰਕਾਰ ਦੀ ਨਲਾਇਕੀ ਕਿ ਕਿਸਾਨ ਰੁਲੇ ਪਹਿਲਾਂ ਮੰਡੀਆਂ 'ਚ, ਫਿਰ ਸੜਕਾਂ ਤੇ ਲਗਾਤਾਰ ਸੰਘਰਸ਼ ਵੀ ਕੀਤਾ। ਪਰ ਹੁਣ ਜਦੋਂ ਦੇਖਦੇ ਆ ਕਿ ਜਿਹੜੇ ਜ਼ਿਮਨੀ ਚੋਣ ਵਾਲੇ ਏਰੀਏ ਨੇ, ਇੱਧਰੋਂ ਸਾਡੇ ਦੁਆਬੇ 'ਚੋਂ ਚੱਬੇਵਾਲ ਹੋ ਗਿਆ, ਤੁਹਾਡੇ ਮਾਲਵੇ ਦੇ ਵਿੱਚੋਂ ਬਰਨਾਲਾ ਤੇ ਗਿੱਦੜਬਾਹੇ ਦੀ ਗੱਲ ਕਰ ਲਈਏ, ਮਾਝੇ ਦੇ ਵਿੱਚੋਂ ਡੇਰਾ ਬਾਬਾ ਨਾਨਕ ਦੀ ਗੱਲ ਕਰ ਲਈਏ, ਉੱਥੇ ਤਾਂ ਕਹਿੰਦੇ ਭਰਮਾਰ ਹੈ।
ਭਰਮਾਰ ਕੌਣ ਕਰਾ ਰਿਹਾ? ਟ੍ਰੇਨਾਂ ਭਰ ਕੇ ਉਧਰ ਨੂੰ ਜਾ ਰਹੀਆਂ, ਉਹਦੇ ਤੇ ਤਾਂ ਕੋਈ ਕੰਨ ਨਹੀਂ ਧਰ ਰਿਹਾ, ਨਾ ਹੀ ਕੋਈ ਵਿਰੋਧੀ ਧਿਰ ਬੋਲ ਰਹੀ ਆ ਵੀ ਭਾਈ ਇੱਥੇ ਵਾਲੇ ਕਿਸਾਨਾਂ ਨੂੰ ਵੀ ਦੇਖ ਰਹੇ ਆ, ਵੀ ਬਾਕੀਆਂ ਨੂੰ ਵੀ ਦੇਖੋ। ਤੁਸੀਂ ਵਿਰੋਧੀ ਧਿਰ ਦੀ ਭੂਮਿਕਾ ਨੂੰ ਇੱਥੇ ਕਿੱਦਾਂ ਦੇਖਦੇ ਆ? ਕਿਸਾਨ ਤਾਂ ਕਰ ਰਹੇ ਨੇ ਵਿਰੋਧ ਜਿੰਨਾ ਕਰ ਰਹੇ ਨੇ, ਪਰ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਇਹ ਮਿੱਥ ਕੇ ਆਉਂਦੀਆਂ ਨੇ ਕਿ ਅਸੀਂ ਸਿਆਸਤ ਕਰਨੀ ਹੈ, ਸਾਡੀ ਸਿਆਸਤ ਨਾਲ ਹੀ ਰੋਟੀ ਚੱਲਣੀ, ਪਰ ਉਹ ਨਾਰਾਜ਼ ਕਿਉਂ ਨੇ? ਤੁਹਾਨੂੰ ਕੀ ਲੱਗਦਾ ਹੈ? ਉਹ ਸਿਆਸਤ ਨਹੀਂ ਕਰ ਰਹੇਗੇ, ਉਹ ਜਗਾੜਪੰਥੀ ਕਰ ਰਹੇ ਹੈਗੇ। ਜੇ ਉਹ ਸਿਆਸਤ ਕਰਦੇ ਹੁੰਦੇ ਤਾਂ ਪੰਜਾਬ ਦੇ ਮੁੱਦਿਆਂ ਤੇ, ਪੰਜਾਬ ਦੀਆਂ ਦਿੱਕਤਾਂ ਤੇ ਬੋਲਦੇ, ਆਵਾਜ਼ ਉਠਾਉਂਦੇ। ਪੰਜਾਬ ਦੀਆਂ ਜਿੰਨੀਆਂ ਇਹ ਅਖੌਤੀ ਆਪਣੇ ਆਪ ਨੂੰ ਸਿਆਸੀ ਧਿਰਾਂ ਸਮਝਦੀਆਂ ਨੇ, ਇਹਨਾਂ ਦਾ ਇੱਕੋ ਫਾਰਮੂਲਾ ਕਿ ਜਿੰਨੀ ਲੋਕਾਂ ਦੇ ਕੁੱਟ ਪਊਗੀ ਅਗਲੀ ਵਾਰੀ ਸਾਡੀ ਵਾਰੀ ਆਊਗੀ। ਜੇਕਰ ਇਹਨਾਂ ਨੂੰ ਐ ਹੋਵੇ ਕਿ ਜੇ ਲੋਕਾਂ ਦੇ ਹੱਕਾਂ ਲਈ ਲੜਾਂਗੇ, ਲੋਕਾਂ ਨੂੰ ਕੋਈ ਸੁੱਖ ਦਾ ਸਾਹ ਆਊਗਾ, ਤੇ ਲੋਕ ਸਾਡੇ ਵਾਲੇ ਪਾਸੇ ਕਿਵੇਂ ਆਉਣਗੇ? ਲੋਕਾਂ ਨੂੰ ਤਾਂ ਕੁੱਟ ਪਊਗੀ, ਲੋਕ ਪਹਿਲੀ ਸਰਕਾਰ ਤੋਂ ਅੱਕਣਗੇ। ਇਹਨਾਂ ਦਾ ਬਿਲਕੁਲ ਪੈਟ ਫਾਰਮੂਲਾ ਇਹ ਬਣਾਇਆ ਹੋਇਆ, ਇੱਥੋਂ ਤੱਕ ਕਿ ਜਦੋਂ ਲੱਗਦਾ ਵੀ ਸਾਡੇ ਵਰਕਰਾਂ ਦੇ ਪਰਚੇ ਹੋਣਗੇ, ਸਾਡੇ ਵਰਕਰਾਂ ਦੇ ਕੁੱਟ ਪਊਗੀ, ਇਹ ਵੋਟਾਂ 'ਚ ਸਾਡੇ ਲਈ ਉਹਨਾਂ ਵੱਧ ਜ਼ੋਰ ਲਾਉਣਗੇ। ਇਸ ਕਰਕੇ ਇਹ ਨਾ ਤਾਂ ਆਪਣੇ ਵਰਕਰਾਂ ਲਈ ਖੜਦੇ ਆ, ਲੋਕਾਂ ਲਈ ਇਹਨਾਂ ਨੇ ਕਿੱਥੇ ਖੜਨਾ? ਠੀਕ ਹੈ, ਇਹ ਤਾਂ ਸਿਰਫ ਤੇ ਸਿਰਫ ਆਪਣੀਆਂ ਜੇਬਾਂ ਦੇ, ਆਪਣੇ ਢਿੱਡ ਦੇ, ਆਪਣੇ ਘਰ ਦੇ ਜਿਹੜੇ ਹੈਗੇ ਆ ਸਕੇ ਹੈਗੇ ਆ। ਜਿੱਥੋਂ ਤੱਕ ਹੈਗਾ ਕਿ ਜੋ ਇਹ ਲਗਾਤਾਰ ਚੱਲ ਰਿਹਾ ਕਿਸਾਨ ਅੰਦੋਲਨ ਦੀ ਇਤਿਹਾਸਕ ਹਾਰ ਤੋਂ ਬਾਅਦ ਮੋਦੀ ਦੀ, ਕਿਉਂਕਿ ਜਿਹੜੀ ਦੁਨੀਆ ਭਰ ਦੇ ਕਾਰਪੋਰੇਟ ਘਰਾਣੇ ਆ, ਸਾਮਰਾਜੀ ਮੁਲਕ ਆ, ਉਹ ਇਹ ਗੈਟ ਬਿਗ ਔਰ ਗੈਟ ਆਊਟ ਦਾ ਜਿਹੜਾ ਉਹਨਾਂ ਦਾ ਸਲੋਗਨ ਆ ਕਿ ਛੋਟੇ ਤੇ ਦਰਮਿਆਨੇ ਨੂੰ ਬਾਹਰ ਕਰ ਦਿਓ, ਪਰਚੂਨ ਦੇ ਖੇਤਰ ਚੋਂ ਬਾਹਰ ਕੱਢ ਦਿਓ, ਵੱਡੇ ਮਾਲ ਖੋਲ ਦਿਓ, ਖੇਤੀ ਚੋਂ ਬਾਹਰ ਕਰ ਦਿਓ, ਛੋਟੇ ਦਰਮਿਆਨੇ ਕਿਸਾਨ ਨੂੰ ਵੱਡੇ ਫਾਰਮ ਬਣਾ ਦਿਓ। ਤੁਹਾਨੂੰ ਯਾਦ ਹੋਊਗਾ ਕਿ ਪਿਛਲੇ ਦਿਨੀ ਪੰਜਾਬ 'ਚ ਦੁੱਧ ਦੇ ਸੈਂਪਲ ਭਰੇ ਗਏ। ਇਹ ਕਿਹਾ ਗਿਆ ਕਿ ਦੁੱਧ ਦੇ ਵਿੱਚ ਮਿਲਾਵਟ ਆ, ਦੁੱਧ 'ਚ ਜ਼ਹਿਰ ਆ, ਪਰ ਕਿਸੇ ਵੀ ਪੈਕਟਾਂ ਵਾਲਾ ਦੁੱਧ ਵੇਚਣ ਵਾਲੀ ਕੰਪਨੀ ਦੇ ਸੈਂਪਲ ਨਹੀਂ ਭਰੇ ਗਏ। ਉਹ ਛੋਟੇ ਤੇ ਦਰਮਿਆਨੇ ਦੁੱਧ ਉਤਪਾਦਕ ਨੂੰ, ਜੇ ਕੋਈ ਮਜ਼ਦੂਰ ਇੱਕ ਮੱਝ ਰੱਖ ਬੈਠਾ, ਕਿਸਾਨ 2 ਮੱਝਾਂ ਰੱਖੀ ਬੈਠਾ, ਉਹ ਉਹਦੇ ਨਾਲ ਪੜ੍ਹਾ ਕੇ ਬੱਚਿਆਂ ਨੂੰ ਦੁੱਧ ਵੇਚ ਕੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦਾ, ਘਰ ਦਾ ਤੋਰੀ ਫੁਲਕਾ ਚਲਾਉਣਾ ਚਾਹੁੰਦਾ, ਉਹਨੂੰ ਬਾਹਰ ਕੱਢ ਕੇ ਕੰਪਨੀਆਂ ਆਪਣਾ ਦੁੱਧ ਵੇਚਣਾ ਚਾਹੁੰਦੀਆਂ ਪੈਕਟਾਂ ਵਾਲਾ, ਹੈ ਨਾ। ਇਸ ਕਰਕੇ ਜਿਹੜਾ ਉਹਦਾ ਉਹ ਸਲੋਗਨ ਹੈਗਾ, ਜਿੰਦੇ ਤਹਿਤ ਤੁਸੀਂ ਦੁਨੀਆ ਦੇ ਵਿੱਚ ਇੰਨੀ ਇਸ ਪੱਧਰ ਤੱਕ ਤੇ ਸਰਮਾਇਆ ਕੁਛ ਹੱਥਾਂ 'ਚ ਇਕੱਠਾ ਹੋ ਰਿਹਾ, ਦੂਜੇ ਪਾਸੇ ਬੇਰੁਜ਼ਗਾਰੀ, ਮਹਿੰਗਾਈ। ਅੱਜ ਤੁਸੀਂ ਯੂਰਪ ਦਾ ਹਾਲ ਦੇਖ ਲਓ, ਅਮਰੀਕਾ ਦਾ ਹਾਲ ਦੇਖ ਲਓ, ਕਿੰਨੀ ਮੰਦੀ ਆ, ਬੇਰੁਜ਼ਗਾਰੀ ਆ। ਸਾਡੇ ਲੋਕ ਜਿਹੜੇ ਉੱਧਰ ਜਾ ਰਹੇ ਸੀ, ਉਹ ਬੁਰਾ ਹਾਲ ਹੈਗਾ, ਹੈ ਨਾ। ਤੋ ਇਹਦੇ ਜਿਹੜੀਆਂ ਉਹਨਾਂ ਦਾ ਹੈਗਾ ਕਿ ਲੋਕਾਂ ਕੋਲੋਂ ਕੁਝ ਛੱਡਣਾ ਨਹੀਂ, ਉਹਨਾਂ ਜਿਹੜੀਆਂ ਵਰਲਡ ਵਾਈਡ ਇਹ ਪਾਲਿਸੀ ਚੱਲ ਰਹੀਆਂ ਨੇ, ਉਹਦੇ ਖਿਲਾਫ ਜੇ ਕੋਈ ਡਟਵੀਂ ਲੜਾਈ ਲੜੇਗੀ ਤਾਂ ਦਿੱਲੀ ਦਾ ਇਤਿਹਾਸਕ ਕਿਸਾਨ ਅੰਦੋਲਨ ਸੀ। ਉਹ ਤਕਲੀਫ ਆ ਉਹਨਾਂ ਨੂੰ ਕਿ ਉਹਨਾਂ ਨੂੰ ਇਹ ਲੱਗਦਾ ਵੀ ਕਿਸ ਤਰੀਕੇ ਨਾਲ ਪੰਜਾਬ ਦੇ, ਪਹਿਲਾਂ ਪੰਜਾਬ ਨੂੰ ਨਿਖੇੜ ਕੇ ਦੂਜੇ ਮੁਲਕ ਨਾਲੋਂ ਵੀ ਪੰਜਾਬ ਦੇ ਨਾਲ ਕੋਈ ਨਾ ਲੱਗੇ, ਪੰਜਾਬ ਦੇ ਖਿਲਾਫ ਵਰਤਾਂਤ ਖੜਾ ਕਰੋ, ਫਿਰ ਪੰਜਾਬ ਨੂੰ ਨਿਖੇੜ ਕੇ ਇਕੱਲਾ ਕਰਕੇ ਫਿਰ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਇਕੱਲਾ ਕਰੋ, ਬਾਕੀ ਸਾਰੇ ਸੁਸਾਇਟੀ ਦੇ ਸੈਕਸ਼ਨ ਨੂੰ ਇਹਨਾਂ ਦੇ ਖਿਲਾਫ ਖੜਾ ਕਰੋ। ਉਸ ਚੋਣਾਂ 'ਚ ਦਲਿਤ ਵਰਸਸ ਸਿੱਖ ਕਰਨ ਦੀ ਕੋਸ਼ਿਸ਼ ਕੀਤੀ ਗਈ, ਦਲਿਤ ਵਰਸਸ ਕਿਸਾਨ ਕਰਨ ਦੀ ਕੋਸ਼ਿਸ਼ ਕੀਤੀ। ਬਿਲਕੁਲ ਬਿਲਕੁਲ ਬਿਲਕੁਲ। ਉਹਦੇ ਚੋਂ ਹੁਣ ਉਹਦੇ ਚੋਂ ਜਿਹੜੀ ਇਹ ਸਾਰੀ ਕਦੇ ਕੰਗਣਾ ਰਣੌਤ, ਰਵਨੀਤ ਬਿੱਟੂ, ਸਾਰੀ ਬਕੜਵਾ ਉਹਦੇ ਚੋਂ ਜਿਹੜੀ ਹੈਗੀ ਆ ਉਹ ਚੱਲ ਰਹੀ ਹੈ। ਭਾਈ ਆਖਰੀ ਸਵਾਲ ਹੈ ਮੇਰਾ, ਜੇਕਰ ਬੀਜੇਪੀ ਦੀ ਇਹੀ ਅਪਰੋਚ ਚੱਲਦੀ ਰਹੀ, ਤੁਸੀਂ ਕੀ ਦੇਖਦੇ ਹੋ? ਬੀਜੇਪੀ ਦਾ ਭਵਿੱਖ ਫੇ ਪੰਜਾਬ 'ਚ ਪੈਰ ਲੱਗਣ ਵਾਲਾ ਤਾਂ ਜਾਪਦਾ ਨਹੀਂ, ਨਾ ਹੀ ਪਹਿਲਾਂ ਲੱਗਣ ਦਿੱਤੇ ਨੇ। ਪੰਜਾਬ ਦਾ ਜਿਹੜਾ ਪ੍ਰਧਾਨ ਬਣਾਇਆ ਸੀ ਉਹ ਇਹਨਾਂ ਦੇ ਨਾਲ ਨਹੀਂ ਚੱਲ ਰਿਹਾ, ਉਹ ਅਲੱਗ ਗੱਲ ਕਰ ਰਿਹਾ ਹੈ। ਤੇ ਜਦੋਂ ਇਦਾਂ ਦੀ ਅਪਰੋਚ ਦੇ ਨਾਲ ਇਦਾਂ ਦੀ ਬਿਆਨਬਾਜ਼ੀ ਆਉਂਦੇ ਆ, ਫਿਰ ਇਹ ਸੋਚਦੇ ਕੀ ਨੇ? ਇਹਨਾਂ ਦੀ ਅਪਰੋਚ ਕਿਹੋ ਜਿਹੀ ਹੈ ਪੰਜਾਬ ਨੂੰ ਲੈ ਕੇ, ਸਿੱਖਾਂ ਨੂੰ ਲੈ ਕੇ? ਵਿਦੇਸ਼ ਦੇ ਨਾਲ ਵਿਗੜੀਆਂ ਹੋਈਆਂ ਨੇ ਇਹਨਾਂ ਦੀਆਂ ਨੀਤੀਆਂ, ਕਿਸਾਨਾਂ ਨੂੰ ਵੈਸੇ ਨਹੀਂ ਚੱਲਦੇ ਇਦਾਂ ਦੇ ਬਿਆਨਾਂ ਕਰਕੇ, ਤੇ ਫਿਰ ਚੋਣਾਂ ਵੀ ਲੜਦੇ ਨੇ। ਤੇ ਫਿਰ ਸਥਿਤੀ ਕਿੱਦਾਂ ਦੀ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਬੀਜੇਪੀ ਦੀ ਦੇਖਦੇ ਹੋ? ਕਿ ਬੀਜੇਪੀ ਦੀਆਂ ਪੂਛਾਂ ਚਕਾਈਆਂ ਜਾਣਗੀਆਂ ਜਾਂ ਬੀਜੇਪੀ ਹੋਰ ਰਾਹ ਇਖਤਿਆਰ ਕਰਕੇ ਇਦਾਂ ਦੇ ਬਿਆਨਬਾਜ਼ੀ ਦੇ ਨਾਲ ਪੈਰ ਲਾ ਸਕਦੀ ਹੈ ਪੰਜਾਬ? ਨਹੀਂ, ਦੇਖੋ ਬੀਜੇਪੀ ਇਹ ਸਾਰਾ ਕੁਝ ਇੱਕ ਗਿਣੀ ਮਿੱਥੀ ਪਲਾਨਿੰਗ ਦੇ ਤਹਿਤ ਕਰ ਰਹੀ ਹੈ। ਜੋ ਰਵਨੀਤ ਬਿੱਟੂ ਬੋਲ ਰਿਹਾ ਉਹ ਭਾਜਪਾ ਤੇ ਆਰਐਸਐਸ ਦੀ ਪੰਜਾਬ ਦੇ ਪ੍ਰਤੀ ਸਮਝ ਆ, ਕਿਸਾਨਾਂ ਦੇ ਪ੍ਰਤੀ ਸਮਝ ਆ। ਉਹਦੇ ਜੋ ਬੋਲ ਰਿਹਾ ਉਹ ਬਿਨਾਂ ਵਜ੍ਹਾ ਨਹੀਂ ਬੋਲ ਰਿਹਾ ਹੈਗਾ। ਇਹਨਾਂ ਦੀ ਕੀ ਔਕਾਤ ਆ ਕਿ ਜਿਵੇਂ ਸੰਗਲੀ ਪਾਈ ਹੋਈ ਆ ਰਵਨੀਤ ਬਿੱਟੂ, ਉਹਨਾਂ ਦਾ ਇੱਕ ਪਾਲਤੂ ਬੰਦਾ, ਉਹ ਕਿਵੇਂ ਉਹਨਾਂ ਤੋਂ ਬਿਨਾਂ ਬੋਲ ਸਕਦਾ? ਉਹਨਾਂ ਤੋਂ ਬਿਨਾਂ ਕਿਵੇਂ ਪੂਛ ਲਾ ਸਕਦਾ? ਉਹਨਾਂ ਤੋਂ ਬਿਨਾਂ ਕਿਵੇਂ ਉਹ ਜ਼ੁਬਾਨ ਖੋਲ ਸਕਦਾ? ਨਹੀਂ, ਉਹ ਉਹਨਾਂ ਦੀ ਜੋ ਪਲਾਨਿੰਗ ਆ ਉਹਦੇ ਤਹਿਤ ਹੀ ਜਿਹੜਾ ਹੈਗਾ ਉਹ ਬੋਲ ਰਿਹਾ ਹੈਗਾ। ਔਰ ਉਹਦੇ 'ਚ ਵੀ ਉਹਨਾਂ ਨੂੰ ਮੈਂ ਪਹਿਲਾਂ ਕਿਹਾ ਵੀ ਕਿਸੇ ਤਰੀਕੇ ਨਾਲ ਡਿਵੀਜ਼ਨ ਪਾਈ ਜਾਵੇ ਸੁਸਾਇਟੀ ਦੇ ਵਿੱਚ। ਕਿਸਾਨ ਅੰਦੋਲਨ ਦੇ ਦੌਰਾਨ ਜਿਸ ਤਰ੍ਹਾਂ ਪੰਜਾਬ ਤੇ ਹਰਿਆਣਾ ਨੂੰ, ਪੰਜਾਬ ਹਰਿਆਣਾ ਵਰਸਸ ਕੀਤਾ, ਪੰਜਾਬ ਤੇ ਹਰਿਆਣਾ ਇਕੱਠਾ ਹੋਇਆ, ਯੂਪੀ ਇਕੱਠਾ ਹੋਇਆ, ਪੂਰੀ ਦੁਨੀਆ 'ਚ ਲੋਕ ਆਵਾਜ਼ਾਂ ਉੱਠੀਆਂ
ਵੱਡੇ ਵੱਡੇ ਲੋਕ, ਵੱਡੇ ਵੱਡੇ ਬਾਲੀਵੁੱਡ ਤੇ ਹਾਲੀਵੁੱਡ ਦੇ ਲੋਕ ਜਿਹੜੇ ਬੋਲੇ, ਤਾਂ ਇੱਕ ਜਿਹੜੀ ਭਾਜਪਾ ਤੇ ਆਰਐਸਐਸ ਦੀ ਵੰਡਣ ਦੀ ਸਿਆਸਤ ਸੀ, ਉਹਨੂੰ ਧੱਕਾ ਮਾਰਿਆ ਉਸ ਅੰਦੋਲਨ ਨੇ। ਉਹ ਹੁਣ ਵੀ ਵੰਡਣਾ ਚਾਹੁੰਦੇ ਆ, ਕਦੇ ਕਿਸਾਨ ਵਰਸਸ ਦਲਿਤ, ਕਦੇ ਸ਼ਹਿਰੀ ਵਰਸਸ ਪੇਂਡੂ। ਇਹ ਸਾਰਾ ਕੁਝ ਉਹਦੇ ਤਹਿਤ ਹੀ ਜਿਹੜਾ ਹੈਗਾ ਕੀਤਾ ਜਾ ਰਿਹਾ। ਪਰ ਇੱਕ ਗੱਲ ਪੰਜਾਬ ਦੇ ਲੋਕਾਂ ਨੂੰ ਸਮਝਣੀ ਚਾਹੀਦੀ ਆ, ਨਾ ਇਹ ਪੰਜਾਬ ਦੇ ਕਿਸਾਨ ਦੇ ਨੇ, ਨਾ ਵਪਾਰੀ ਦੇ ਨੇ, ਨਾ ਪੰਜਾਬ ਦੇ ਮਜ਼ਦੂਰ ਦੇ ਨੇ, ਨਾ ਦੁਕਾਨਦਾਰ ਦੇ, ਨਾ ਪੰਜਾਬ ਦੇ ਸਿੱਖ ਦੇ, ਨਾ ਹਿੰਦੂ ਦੇ, ਕਿਸੇ ਦੇ ਨਹੀਂ ਹੈਗੇ। ਇਹ ਤੇ ਸਿਰਫ ਕਾਰਪੋਰੇਟ ਦੀਆਂ ਜਿਹੜੀਆਂ ਨੇ ਔਲਾਦਾਂ ਨੇ ਤੇ ਲੋਕਾਂ ਦੇ ਜਿਹੜੇ ਹੈਗੇ ਨੇ ਇਹ ਦੁਸ਼ਮਣ ਨੇ। ਆਖਰੀ ਸਵਾਲ ਬਾਈ, ਇਹ ਮਾਈਂਡ ਚੋਂ ਸਕਿਪ ਹੋ ਗਿਆ ਸੀ ਕਹਿ ਲਓ ਕਿ ਜਦੋਂ ਰਵਨੀਤ ਬਿੱਟੂ ਦਾ ਇਹ ਬਿਆਨ ਆਇਆ, ਉਸ ਬਿਆਨ ਦੇ ਵਿੱਚ ਉਹ ਇਹ ਵੀ ਗੱਲ ਕਹਿ ਰਹੇ ਨੇ ਕਿ ਜਿਹੜੇ ਕਿਸਾਨ ਆਗੂ ਬਣੇ ਫਿਰਦੇ ਨੇ, ਉਹ ਕਿਸਾਨ ਆਗੂ ਬਣਨ ਤੋਂ ਪਹਿਲਾਂ ਕੀ ਸੀ, ਅਸੀਂ ਇਸ ਦੀ ਵੀ ਜਾਂਚ ਕਰਾਵਾਂਗੇ। ਤੇ ਉਹ ਕਿਸਾਨ ਆਗੂ ਜਿਹੜੇ ਬਣੇ ਫਿਰਦੇ ਨੇ, ਉਹ ਆੜਤੀਏ ਵੀ ਨੇ, ਉਹ ਸ਼ੈਲਰ ਮਾਲਕ ਵੀ ਨੇ, ਉਹਨਾਂ ਦੀਆਂ ਜਾਇਦਾਦਾਂ ਬਹੁਤ ਨੇ, ਇਸ ਦੀ ਵੀ ਪੜਤਾਲ ਹੋਊ। ਇਸ ਤੇ ਕੀ ਕਹੋਗੇ? ਦੂਜੇ ਪਾਸੇ ਪੋਲੀਟੀਸ਼ੀਅਨ ਦੇਖਦੇ ਆ, ਅੱਜ ਤੱਕ ਉਹਨਾਂ ਦੀ ਕਦੀ ਜਾਂਚ ਨਹੀਂ ਹੋਈ, ਪਹਿਲਾਂ ਕੀ ਸੀ ਹੁਣ ਕੀ ਨੇ? ਨਹੀਂ ਦੇਖੋ, ਜਾਂਚ ਕਰਨ ਜੀ ਸਦਕੇ ਕਰਨ, ਉਹਨੂੰ ਰੋਕਿਆ ਕਿੰਨੇ ਆ? ਅਸੀਂ ਉਹਨੂੰ ਇਜਾਜ਼ਤ ਹੀ ਨਹੀਂ ਜਾਂਚ ਦੀ, ਉਹਨੂੰ ਰੋਕਿਆ ਕਿਨੇ? ਜਦੋਂ ਮਰਜ਼ੀ ਕਰਾਵੇ ਇਜਾਜ਼ਤ। ਪਰ ਗੱਲ ਤਾਂ ਹੈ ਕਿ ਇਹਦਾ ਜਿਹੜਾ ਬਾਪ ਆ ਮੋਦੀ, 15,000 ਕਰੋੜ ਰੁਪਇਆ ਉਹਦੀ ਕੰਪੇਨ ਤੇ ਲਾਇਆ ਅਡਾਨੀ ਨੇ। ਅਡਾਨੀ ਤੇ ਜੱਜ ਘੁੰਮਦਾ ਰਿਹਾ, ਤੇ ਅਡਾਨੀ ਨੂੰ ਇਸ ਮੁਲਕ ਦਾ ਕਿਹੜੀ ਚੀਜ਼ ਉਹਨੇ ਨਹੀਂ ਵੇਚੀ? ਰੇਲਵੇ ਨਹੀਂ ਵੇਚੀ ਕਿ ਠੀਕ, ਇੱਥੋਂ ਦੇ ਹਵਾਈ ਅੱਡੇ ਨਹੀਂ ਭੇਜੇਗੇ, ਕੀ ਨਹੀਂ ਵੇਚਿਆ ਉਹਨੂੰ? ਲਾਲ ਕਿਲ੍ਹਾ ਤੱਕ ਉਹਨਾਂ ਨੂੰ ਤੁਸੀਂ ਦਿੱਤਾ ਹੋਇਆ, ਠੀਕ ਆ। ਉਹਦੀ ਜਾਂਚ ਕਿਉਂ ਨਹੀਂ ਕਰਦੇਗੇ? ਕਿਉਂਕਿ ਇਹ ਸਭ ਕਾਰਪੋਰੇਟ ਦੇ ਤੇ ਸਾਮਰਾਜੀ ਅਦਾਰਿਆਂ ਦੇ ਦੱਲੇ ਨੇ, ਤੇ ਲੋਕਾਂ ਦੇ ਜਿਹੜੇ ਹੈਗੇ ਦੁਸ਼ਮਣ ਨੇ। ਲੋਕਾਂ ਦੇ ਆਗੂਆਂ ਦੀ ਕਾਹਦੀ ਜਾਂਚ ਕਰਨੀ ਆ? ਕੱਲ ਕਰਨੀ, ਅੱਜ ਕਰਨੀ, ਜਦੋਂ ਮਰਜ਼ੀ ਕਰ ਲਓ। ਜਿੱਥੋਂ ਤੱਕ ਜਾਂਚ ਏਜੰਸੀਆਂ ਦਾ ਮਾਮਲਾ ਹੈਗੀਆਂ ਨੇ, ਇਹ ਜਾਂਚ ਏਜੰਸੀਆਂ ਘੱਟ ਨੇ, ਇਹ ਭਾਜਪਾ ਦਾ ਜਿਹੜੇ ਗੁੰਡਾ ਗਰੋਹ ਜਿਹੜੇ ਨੇ ਉਹ ਵੱਧ ਨੇ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਸੋ ਇਹ ਸਨ ਭਾਈ ਰਜਿੰਦਰ ਸਿੰਘ, ਦੀਪ ਸਿੰਘ ਵਾਲਾ, ਜਿਨ੍ਹਾਂ ਨੇ ਚਾਨਣਾ ਪਾਇਆ ਇਸ ਰਵਨੀਤ ਬਿੱਟੂ ਦੇ ਇਸ ਬਿਆਨ ਤੇ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ TV USA ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।